ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਅਤੇ ਜੇਕਰ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਕਾਲ ਕਰੋ ਇਹਨਾਂ ਨੂੰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸ ਹੋਤਾ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਕਰੋ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਜੇ ਸ਼ੁਰੂ ਕਰੀਏ, ਪਹਿਲੀ ਖਬਰ 'ਤੇ ਨਜ਼ਰ ਮਾਰਦੇ, ਕਹਿੰਦੇ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਟੁੱਟਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਰਿਸ਼ਤਾ, ਅਤੇ ਸ਼ੀਲਾ ਨੇ ਕਹਿੰਦੇ ਭਾਨੀ ਮਾਰੀ। ਦੇਖੋ ਰਾਜੀ, ਜਿਹੜੀਆਂ ਪਹਿਲਾਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀ ਉਹ ਇਹ ਸੀਗੀਆਂ, ਚਰਚਾ ਸੀਗੀ ਕਿ ਜਿਹੜਾ 3 ਸੀਟਾਂ ਦੇ ਨੂੰ ਲੈ ਕੇ ਇਹਨਾਂ ਦੇ ਦਰਮਿਆਨ ਗੱਠਜੋੜ ਹੋ ਗਿਆ। ਦਿੱਲੀ ਦੇ 7 ਸੀਟਾਂ ਨੇ, 3 ਕਾਂਗਰਸ ਨੇ ਲੜਨਾ ਸੀ, 3 ਤੇ ਆਮ ਆਦਮੀ ਪਾਰਟੀ ਨੇ ਲੜਨਾ ਸੀ। ਲੋਕ ਕਹਿ ਰਹੇ ਸੀ ਕਿ ਇੱਕ ਤੇ ਸ਼ਤਰੂਘਨ ਸਿਨਹਾ ਜਾਂ ਯਸ਼ਵੰਤ ਸਿਨਹਾ ਲੜਨਗੇ। ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਮੀਟਿੰਗ ਹੁੰਦੀ ਹੈ PC ਚਾਕੋ, ਉਹਦੇ ਵਿੱਚ ਹਾਜ਼ਰ ਹੁੰਦੇ ਨੇ ਸ਼ੀਲਾ ਦੀਕਸ਼ਤ ਹੁੰਦੇ ਨੇ, ਕੁਲਜੀਤ ਨਾਗਰਾ ਤੇ ਹਰਵਿੰਦ ਯੂਸਫ, ਇਹ ਰਾਹੁਲ ਗਾਂਧੀ ਜੀ ਨਾਲ ਮੀਟਿੰਗ ਕਰਦੇ ਆ। ਉਸ ਤੋਂ ਬਾਅਦ ਸ਼ੀਲਾ ਦੀਕਸ਼ਤ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜਿਹੜੀ ਕਾਂਗਰਸ ਹੈ ਕਦੇ ਵੀ ਗੱਠਜੋੜ ਨਹੀਂ ਕਰੂਗੀ। ਇਸ ਤੋਂ ਪਹਿਲਾਂ 2 ਧੜੇ ਸੀਗੇ ਕਾਂਗਰਸ ਵਿੱਚ। ਇੱਕ ਧੜਾ ਕਹਿਣਾ ਸੀ ਕਿ ਹਾਂ ਆਪਾਂ ਨੂੰ ਗੱਠਜੋੜ ਕਰ ਲੈਣਾ ਚਾਹੀਦਾ ਹੈ, ਪਰ ਦੂਜਾ ਧੜਾ ਜਿਹਦੇ ਵਿੱਚ ਸ਼ੀਲਾ ਦੀਕਸ਼ਤ ਸੀਗੇ ਜਾਂ ਹੋਰ ਲੋਕ ਸੀਗੇ, ਤਾਂ ਉਹ ਕਹਿੰਦੇ ਕਿ ਨਹੀਂ, ਅਸੀਂ ਗੱਠਜੋੜ ਦੇ ਹੱਕ ਦੇ ਵਿੱਚ ਨਹੀਂ। ਦੇਖੋ ਅਰਵਿੰਦ ਕੇਜਰੀਵਾਲ ਦੀਆਂ ਜੇ ਤੁਸੀਂ 2-2.5 ਸਾਲ ਪਹਿਲਾਂ ਦੀਆਂ ਸਪੀਚਾਂ ਕੱਢ ਕੇ ਦੇਖ ਲਵੋ ਤਾਂ ਉਹ ਕਹਿੰਦੇ ਕਿ ਜ਼ਿੰਦਗੀ ਭਰ ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਨਾ। ਪਰ ਹਾਂ, ਹੁਣ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਆ, ਚੱਕਾ ਜਿਹੜਾ ਵਾ ਥੋੜ੍ਹਾ ਜਿਹਾ ਝੁਕਿਆ, ਉਸ ਤੋਂ ਬਾਅਦ ਇਹਨਾਂ ਨੇ ਕਿੰਨੀ ਵਾਰੀ ਕਹਿ ਦਿੱਤਾ ਕਿ ਅਸੀਂ ਕਾਂਗਰਸ ਨੂੰ ਕਹਿ ਚੁੱਕੇ ਹਾਂ ਪਰ ਉਹ ਸਾਡੇ ਨਾਲ ਗੱਠਜੋੜ ਨਹੀਂ ਕਰਦੇ। ਇਹ ਦੋਗਲਾਪੰਤੀ ਇਸ ਤਰ੍ਹਾਂ ਦੀ। ਇੱਕ ਵਾਰ ਤੁਸੀਂ ਕਹਿੰਦੇ ਕਿ ਅਸੀਂ ਗੱਠਜੋੜ ਨਹੀਂ ਕਰਦੇ। ਦੇਖੋ ਮੈਂ ਗੱਠਜੋੜ ਦੇ ਵਿਰੋਧ ਦੇ ਵਿੱਚ ਨਹੀਂ ਹੈ, ਜਿਹਦਾ ਜੀ ਕਰਦਾ ਕਿਸੇ ਨਾਲ ਵੀ ਗੱਠਜੋੜ ਕਰੇ, ਪਰ ਐਟਲੀਸਟ ਆਪਦੇ ਦਿੱਤੇ ਸ਼ਬਦਾਂ ਦੇ ਤਾਂ ਬੰਦਾ ਕਾਇਮ ਰਹੇ ਨਾ। ਪਹਿਲਾਂ ਇਹੀ ਬੰਦਾ ਕਹਿੰਦਾ ਕਿ ਅਸੀਂ ਕਿਸੇ ਨਾਲ ਵੀ ਗੱਠਜੋੜ ਨਹੀਂ ਕਰਨਾ, ਫਿਰ ਉਸ ਤੋਂ ਬਾਅਦ ਮੁੱਕਰਦਾ, ਵਿਧਾਨ ਸਭਾ ਦੇ ਵਿੱਚ ਗੱਠਜੋੜ ਕਰਦਾ ਹੈ, ਉਦੋਂ ਉਹਨਾਂ ਨੇ ਜਿਹੜਾ ਸਮਰਥਨ ਸੀਗਾ ਵਾਪਸ ਲੈ ਲਿਆ। ਫਿਰ ਕੀ ਹੁੰਦਾ, ਫਿਰ ਦੁਬਾਰਾ ਚੋਣਾਂ ਹੁੰਦੀਆਂ, ਚਲੋ ਸਰਕਾਰ ਬਣਾਉਂਦੀ ਹੈ। ਹੁਣ ਜੇਕਰ ਇਹਨਾਂ ਨੂੰ ਇੰਨੇ ਹੀ ਆਪਦੇ ਕੀਤੇ ਕੰਮਾਂ ਤੇ, ਆਪਦੇ ਬਣਾਏ ਸਕੂਲਾਂ ਤੇ, ਆਪਦੇ ਬਣਾਏ ਹਸਪਤਾਲਾਂ ਤੇ ਇੰਨਾ ਯਕੀਨ ਹੈ, ਫਿਰ ਇਹ ਗੱਠਜੋੜ ਨੂੰ ਕਰਨੇ ਕਾਹਤੋਂ ਕਰਦੇ ਪਏ ਆ? ਕਿਉਂਕਿ ਕਾਂਗਰਸ ਨੇ ਆਪਦੇ ਹਿਸਾਬ ਨਾਲ ਚੱਲਣਾ। ਉਹਨਾਂ ਨੂੰ ਪਤਾ ਹੈ ਕਿ ਜੇਕਰ ਇਹਨਾਂ ਨਾਲ ਇੱਥੇ ਗੱਠਜੋੜ ਕਰਨਾ ਦਿੱਲੀ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਨੁਕਸਾਨ ਹੋਊਗਾ, ਕਿਉਂਕਿ ਪੰਜਾਬ ਦੇ ਵਿੱਚ ਸਾਡੇ ਮੁੱਖ ਵਿਰੋਧੀ ਹੈ ਆਮ ਆਦਮੀ ਪਾਰਟੀ ਵਾਲੇ ਵਿਧਾਨ ਸਭਾ ਦੇ ਵਿੱਚ। ਸੋ ਇਸ ਕਰਕੇ ਉਹ ਆਪਦਾ ਪੱਤਾ ਖੇਡ ਰਹੇ ਲੋਕਾਂ ਨੂੰ। ਉਹਨਾਂ ਨੂੰ ਦੂਜਾ ਇਹ ਵੀ ਹੈ ਕਿ ਹੋ ਸਕਦਾ BJP ਨੂੰ ਲੋਕ ਭੰਡਣ ਲੱਗ ਪਏ, ਆਮ ਆਦਮੀ ਪਾਰਟੀ ਸ਼ਾਸਨ ਕਰ ਰਹੀ ਹੈ ਔਰ ਐਂਟੀ ਇਨਕਮ ਐਸੀ ਦਾ ਸਾਨੂੰ ਕੋਈ ਲਾਭ ਮਿਲ ਜੇ, ਉਹ ਆਪਦੇ ਪਾਲੇ 'ਚ ਡਰਦੇ। ਬਾਕੀ ਸ਼ੀਲਾ ਦੀਕਸ਼ਤ ਨਾਲ ਜੋ ਹੋਈ ਉਹ ਕਦੇ ਭੁੱਲਣਗੇ ਨਹੀਂ, ਉਹ ਕਦੇ ਨਹੀਂ ਹਿਮਾਇਤ ਕਰਨੀ ਮੇਰਾ ਖਿਆਲ ਹੈ ਕਿ ਗੱਠਜੋੜ ਦੀ। ਇਸ ਕਰਕੇ ਗੱਠਜੋੜ ਜਿਹੜਾ ਵਾ ਰਿਸ਼ਤਾ ਵਾ ਸਿਰੇ ਨਹੀਂ ਚੜ੍ਹ ਸਕਿਆ। ਹੁਣ ਉਵੇਂ ਹੀ ਹੋਊਗਾ ਜਿਵੇਂ ਕਿ ਪਹਿਲਾਂ ਇਹਨਾਂ ਨੇ ਉਮੀਦਵਾਰ ਐਲਾਨ ਤੇ ਸੀਗੇ। ਕਈ ਗੱਲਾਂ ਨੂੰ ਲੈ ਕੇ, ਕਈ ਪੱਖਾਂ ਤੋਂ ਲੈ ਕੇ ਜਿਹੜੇ ਕਾਂਗਰਸ ਦੇ ਲੀਡਰ ਹੈ ਕੁਛ, ਉਹਨਾਂ ਨੇ ਗੱਠਜੋੜ ਨੂੰ ਹਾਮੀ ਨਹੀਂ ਭਰੀ। ਜੀ ਜੀ, ਇਹ ਤਾਂ ਹੁਣ ਦੇਖਦੇ ਹਾਂ ਵੀ ਅੱਗੇ ਜਿਹੜਾ ਆ ਉਹ ਬਣਦਾ ਕੀ ਆ ਅਤੇ ਕਰਦੇ ਕੀ ਆ। ਇਹ ਤਾਂ ਵਾਕਈ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਬੜੇ ਜਿਹੜੇ ਸਵਾਲ ਆ ਇਸ ਚੀਜ਼ ਨੂੰ ਲੈ ਕੇ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਹਾਂ, ਹੁਣ ਭਾਰਤ 'ਤੇ ਹੋ ਸਕਦਾ ਸਮੁੰਦਰੀ ਰਸਤੇ ਹਮਲਾ, ਜਲ ਸੈਨਾ ਮੁਖੀ ਨੇ ਕੀਤਾ ਖੁਲਾਸਾ। ਇਹ ਹਮਲਿਆਂ ਦਾ ਦੌਰ ਜਦੋਂ ਇਲੈਕਸ਼ਨਾਂ ਹੁੰਦੀਆਂ ਉਦੋਂ ਹੀ ਕਿਉਂ ਇੰਨਾ ਜ਼ਿਆਦਾ ਵੱਧਦਾ? ਹਾਂਜੀ ਬਿਲਕੁਲ, ਇਹ ਤਾਂ ਗੱਲ ਨੋਟ ਕਰਨ ਵਾਲੀ ਹੈਗੀ ਹੈ। ਔਰ ਗੱਲ ਇਹ ਵਜ਼ਨਦਾਰ ਵੀ ਹੈ, ਸਵਾਲ ਇਹ ਆਪਣਾ ਵਜ਼ਨ ਰੱਖਦਾ ਹੈ ਕਿ
ਚੋਣਾਂ ਵੇਲੇ ਦਹਿਸ਼ਤ ਕਿਉਂ ਵੱਧਦੀ ਹੈ, ਲੋਕਾਂ ਦੇ ਵਿੱਚ ਹਮਲੇ ਕਿਉਂ ਵੱਧਦੇ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਵੱਧਦੀਆਂ ਜਿਨ੍ਹਾਂ ਦੇ ਨਾਲ ਰਾਸ਼ਟਰਵਾਦ ਉਤਪੰਨ ਕੀਤਾ ਜਾ ਸਕੇ। ਐਡਮਿਰਲ ਨੇ ਜਿਹੜੇ ਸੁਨੀਲ ਲਾਂਬਾ ਉਹਨਾਂ ਨੇ ਕਹੀ ਇਹ ਗੱਲ ਕਿ ਭਾਰਤ ਦੇ ਵਿੱਚ ਕੁਝ ਸੈਟਲੀ ਅੱਤਵਾਦੀ ਹੁਣ ਸਮੁੰਦਰੀ ਰਾਹ ਦਾ ਇਸਤੇਮਾਲ ਕਰ ਸਕਦੇ ਆ। ਉਹ ਕਹਿੰਦੇ ਕਿ ਇੰਟੈਲੀਜੈਂਸ ਦੀ ਰਿਪੋਰਟ ਹੈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਅੱਤਵਾਦੀਆਂ ਨੂੰ ਸਿਖਾਈ ਦਿੱਤੀ ਜਾ ਰਹੀ ਹੈ ਤੇ ਇਹ ਹਮਲਾ ਹੋ ਸਕਦਾ ਪੁਲਵਾਮਾ ਤੋਂ ਹੀ ਵੱਡਾ ਹੋਵੇ। ਨਾਲ ਹੀ ਇਹ ਹੈ ਕਿ ਹੁਣ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ, ਦੂਜੇ ਪਾਸੇ ਪਾਕਿਸਤਾਨ ਨੇ ਫੁਟੇਜ ਜਾਰੀ ਕੀਤੀ ਹੈ। ਇਹ ਫੁਟੇਜ ਉਹ ਕਹਿੰਦੇ ਕਿ 4 ਮਾਰਚ ਦੀ ਹੈ। ਇਹਦੇ ਵਿੱਚ ਦਾਅਵਾ ਕਰਦੇ ਹੈ ਕਿ ਪਾਕਿਸਤਾਨੀ ਸਮੁੰਦਰੀ ਸੀਮਾ ਦੇ ਵਿੱਚ ਇੰਡੀਅਨ ਨੇਵੀ ਦੀ ਸਬਮਰੀਨ ਜਿਹੜੀ ਹੈ ਉਹ 20-35 ਤੇ ਹਾਰ ਕੇ ਦਿਖਾਈ ਦਿੱਤੀ ਹੈ। ਉਹ ਕਹਿੰਦੇ ਕਿ ਜਿਹੜਾ ਸਪੈਸ਼ਲਾਈਜ਼ ਸਕਿੱਲਸ ਵਰਤੇ ਤੇ ਫਿਰ ਆਪਣੀ ਕਾਬਲੀਅਤ ਦੇ ਨਾਲ ਇਹਨੂੰ ਸਬਮਰੀਨ ਨੂੰ ਅਸੀਂ ਭਾਰਤ ਦੇ ਖੇਤਰ ਦੇ ਵਿੱਚ ਭੇਜ ਦਿੱਤਾ ਸੀ, ਯਾਨੀ ਕਿ ਆਪਣੇ ਖੇਤਰ 'ਚ ਦਾਖਲ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਇਹ ਇਹਨਾਂ ਦੀ ਆ ਜਾਂਦੀ ਹੈ ਕਾਨਫਰੰਸ ਤੇ ਦੱਸਦੇ ਆ ਕਿ ਭਾਈ ਵੱਡਾ ਹਮਲਾ ਹੋਣ ਦਾ ਖਦਸ਼ਾ ਜਤਾ ਦਿੰਦੇ ਆ। ਇਹ ਦੇਖੋ ਰਾਜ 3-4 ਟੈਕਨੀਕਲ ਚੀਜ਼ਾਂ ਨੇ। ਪਹਿਲੀ ਗੱਲ ਤਾਂ ਇੰਟੈਲੀਜੈਂਸ ਦੀ ਜਿਹੜੀ ਇਨਪੁਟ ਹੁੰਦੀ ਹੈ ਉਹਨੂੰ ਜੱਗ ਜ਼ਾਹਰ ਨਹੀਂ ਕੀਤਾ ਜਾਂਦਾ ਆਮ ਤੌਰ ਤੇ, ਉਹ ਆਪਦੇ ਕੋਲ ਹੀ ਰੱਖੀ ਜਾਂਦੀ ਹੈ। ਉਹਦੇ 'ਚ ਫਿਰ ਗੌਰ ਹੁੰਦੀ ਹੈ, ਫਿਰ ਵਿਸ਼ਲੇਸ਼ਣ ਹੁੰਦਾ, ਫਿਰ ਉਹਨੂੰ ਲੈ ਕੇ ਉਹਨੂੰ ਪੜਚੋਲ ਕਰਕੇ ਵਿਸ਼ਲੇਸ਼ਣ ਕਰਕੇ ਫਿਰ ਉਸ ਤੇ ਫਰਦਰ ਜਿਹੜਾ ਵਾ ਸਟੈਪ ਚੱਕੇ ਜਾਂਦੇ ਆ। ਇਹ ਇਸ ਤਰ੍ਹਾਂ ਮਤਲਬ ਦੱਸਿਆ ਨਹੀਂ ਜਾਂਦਾ ਲੋਕਾਂ ਨੂੰ ਕਿ ਭਾਈ ਆਹ ਹੋਣ ਵਾਲਾ ਵਾ। ਸੈਕੰਡ ਥਿੰਗ ਇਹ ਹੈ ਕਿ ਸਾਡੇ 2 ਤਰ੍ਹਾਂ ਦੇ ਲੋਕ ਨੇ ਇੱਥੇ, 2 ਤਰ੍ਹਾਂ ਦੀਆਂ ਧਿਰਾਂ ਨੇ ਜਿਹੜੀਆਂ ਕਿ ਲੋਕਾਂ ਨੂੰ ਗੁੰਮਰਾਹ ਕਰਦੀਆਂ। ਪਹਿਲਾਂ ਤਾਂ ਮੀਡੀਆ ਇਹ ਕਹਿੰਦਾ ਕਿ ਭਾਈ ਫਲਾਨੀ ਥਾਂ ਹਮਲਾ ਹੋਊਗਾ, ਇਸ ਤਰ੍ਹਾਂ ਹੋ ਸਕਦਾ ਹੈ, ਇਹ ਹੋਊਗਾ, ਉਹਨਾਂ ਨੇ 350 ਕਿਲੋ ਆਰਡਰ ਸੀ, 350 ਬੰਦਾ ਮਾਰਤਾ, ਅੱਧੇ ਕੋਲੋਂ ਹੀ ਆંકੜੇ ਦੇ ਦਿੰਦੇ ਆ। ਤੇ ਜਦੋਂ ਕੋਈ ਹਮਲਾ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਇਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਜੀ ਆਹ ਹਮਲਾ ਹੋ ਗਿਆ ਵਾ। ਇੱਕ ਸਾਡੇ ਸਿਆਸਤਦਾਨ ਉਹ ਕਹਿੰਦੇ ਕਿ ਉਹ ਪਹਿਲਾਂ ਤਾਂ ਦਮ ਜਿਹੇ ਮਰ ਜਾਣ ਕਿ ਸਾਡਾ ਭਾਰਤ ਏਡਾ ਵੱਡਾ ਹੈ, ਸਾਡੇ ਕੋਲ ਐਡੀ ਖੂਫੀਆ ਜਾਣਕਾਰੀ ਹੈ ਏਡਾ, ਤੇ ਐਡੇ ਵੱਡੇ ਭਾਰਤ ਨੂੰ ਐਡੇ ਵੱਡੇ ਜਿਹੜਾ ਆਪਾਂ ਕਹਿੰਦੇ ਕਿ ਖੂਫੀਆ ਤੰਤਰ ਜਸੂਸੀ ਤੰਤਰ ਨੂੰ ਪੁਲਵਾਮਾ ਅਟੈਕ ਬਾਰੇ ਕੁਛ ਵੀ ਨਹੀਂ ਪਤਾ ਲੱਗਿਆ। ਇਹ ਵੀ ਸਵਾਲ ਬਣਦਾ। ਔਰ ਤੀਜੀ ਤੇ ਅਹਿਮ ਗੱਲ ਰਾਜ ਜੀ ਇਹ ਹੈ ਕਿ ਇਸ ਵੇਲੇ ਮੋਦੀ ਸਰਕਾਰ ਤੇ ਦੋਸ਼ ਇਹ ਲੱਗਦਾ ਕਿ ਇਹ ਆਰਮੀ ਦੀ ਵਰਤੋਂ ਕਰ ਰਹੀ ਹੈ, ਆਰਮੀ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਆਰਮੀ ਨੂੰ ਜੇ ਕੋਈ ਬੰਦਾ ਸਵਾਲ ਕਰਦਾ ਤੇ ਉਹਨੂੰ ਐਂਟੀ ਨੈਸ਼ਨਲ ਕਿਹਾ ਜਾਂਦਾ, ਉਹਨੂੰ ਕਿਹਾ ਜਾਂਦਾ ਕਿ ਤੂੰ ਪਾਕਿਸਤਾਨ ਚਲਾ ਜਾ। ਆਰਮੀ ਦੇ ਕੰਮਾਂ ਦਾ ਕ੍ਰੈਡਿਟ ਲੈਣਾ ਮੋਦੀ ਸਾਹਿਬ ਦੀ ਗਵਰਨਮੈਂਟ ਨੇ ਹੀ ਸ਼ੁਰੂ ਕੀਤਾ ਔਰ ਇਸ ਵੇਲੇ ਆਰਮੀ ਦੇ ਕੰਮਾਂ ਨੂੰ ਚੋਣਾਂ ਦੇ ਲਈ ਵਰਤਿਆ ਜਾ ਰਿਹਾ ਹੈ ਕਿਉਂਕਿ ਲੋਕਾਂ ਦੇ ਵਿੱਚ ਦਹਿਸ਼ਤ ਹੋ ਗਈ ਨਾ। ਇੱਕ ਲੋਕ ਜਿਹੜੇ ਹੁਣ ਸਮੁੰਦਰੀ ਕੰਢੇ ਮੰਨ ਲਓ ਜਿਵੇਂ ਮੁੰਬਈ ਦੇ ਵਿੱਚ ਹੋਇਆ ਸੀਗਾ ਜਿਹੜਾ ਤਾਜ ਤੇ ਕਿਸਾਬ ਵਰਗਨ ਕੀਤਾ ਸੀਗਾ। ਹੁਣ ਦੇਖੋ ਆਟੋਮੈਟਿਕਲੀ ਗੱਲ ਹੈ ਕਿ ਮੁੰਬਈ ਦੇ ਲੋਕ ਦੇ ਜਿੰਨੇ ਲੋਕ ਸਮੁੰਦਰੀ ਕੰਢਿਆਂ ਤੇ ਰਹਿੰਦੇ ਆ, ਗੋਆ ਦੇ ਜਾਂ ਹੋਰ, ਉਹ ਦਹਿਸ਼ਤ ਦੇ ਵਿੱਚ ਆਉਣਗੇ। ਉਹਨਾਂ ਨੂੰ ਲੱਗੂਗਾ ਕਿ ਯਾਰ ਪਤਾ ਨਹੀਂ ਕੀ ਬਣਨਾ ਸਾਡਾ। ਔਰ ਦੂਜੇ ਪਾਸੇ ਜਿਹੜੀ ਸਰਕਾਰ ਹੈ ਇਹ ਕਹਿੰਦੀ ਸੀ ਜੀ ਨਹੀਂ ਅਸੀਂ ਬਚਾ ਸਕਦੇ ਹਾਂ, ਮੋਦੀ ਸਾਹਿਬ ਬਚਾ ਸਕਦੇ। ਜਿਹੜੇ ਮੋਦੀ ਸਾਹਿਬ ਬਚਾ ਸਕਦੇ ਜੇ ਮੁਲਕ ਨੂੰ ਤਾਂ ਫਿਰ ਉੜੀ ਵੇਲੇ ਕਿੱਥੇ ਸੀਗੀ, ਉਹੀ ਮੋਦੀ 56 ਇੰਚ ਦੀ ਸੀਨੇ ਵਾਲਾ ਪੁਲਵਾਮਾ ਦੇ ਵੇਲੇ ਕਿੱਥੇ ਸੀਗਾ। ਸੋ ਕੁੱਲ ਮਿਲਾ ਕੇ ਜੇ ਤੱਕ ਸਾਰ ਕੱਢਣਾ ਉਹ ਇਹ ਹੈ ਕਿ ਜੇਕਰ ਇਹਨਾਂ ਕੋਲ ਇੰਟੈਲੀਜੈਂਸ ਲਾਂਬਾ ਸਾਹਿਬ ਕੋਲ ਸੁਨੀਲ ਲਾਂਬਾ ਸਾਹਿਬ ਕੋਲ ਹੈਗੀ ਆ ਤਾਂ ਇੰਟੈਲੀਜੈਂਸ ਤੇ ਗੌਰ ਕਰੇ, ਇਹਨਾਂ ਰਿਪੋਰਟਾਂ ਨੂੰ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੂੰ ਲੋਕਾਂ ਦੇ ਵਿੱਚ ਫੈਲਾ ਕੇ ਮੀਡੀਆ ਦੇ ਵਿੱਚ ਫੈਲਾ ਕੇ ਦਹਿਸ਼ਤ ਨਾ ਕੀਤੀ ਜਾਵੇ ਔਰ ਜਿਹੜੀ ਪੋਲਰਾਈਜੇਸ਼ਨ ਜਿਹੜੀ ਧਰੁਵੀਕਰਨ ਵੋਟਾਂ ਦਾ ਕੀਤਾ ਜਾ ਰਿਹਾ ਰਾਸ਼ਟਰਵਾਦ ਦੇ ਨਾਮ ਤੇ ਉਹ ਬੰਦ ਹੋਣਾ ਚਾਹੀਦਾ ਜੀ। ਜੀ ਪਰ ਅਫਸੋਸ ਵਾਲੀ ਗੱਲ ਆ ਇਹ ਸਾਰੀਆਂ ਚੀਜ਼ਾਂ ਇਸ ਦੇ ਉੱਤੇ ਜਿਹੜੀ ਆ ਸਿਆਸਤ ਨਾ ਹੋਵੇ ਇਹ ਭਾਰਤ ਵਿੱਚ ਹੋ ਹੀ ਨਹੀਂ ਸਕਦਾ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬੀਜੇਪੀ ਦੀ ਵੈਬਸਾਈਟ ਹੈਕ ਕਰਕੇ ਕਿਸੇ ਨੇ ਚੰਗੀ ਆਪਣੀ ਭੜਾਸ ਕੱਢੀ ਮੋਦੀ ਦੇ ਖਿਲਾਫ। ਹਾਂਜੀ ਮੋਦੀ ਦੇ ਖਿਲਾਫ ਬੀਜੇਪੀ ਦੀ ਵੈਬਸਾਈਟ ਹੈਕ ਆ। ਜੇ ਤੁਸੀਂ ਇਸ ਵੇਲੇ ਇੰਟਰਨੈਟ ਤੇ ਬੈਠੇ ਹੋ ਤਾਂ ਬੀਜੇਪੀ ਦੀ ਵੈਬਸਾਈਟ ਜਿਹੜੀ ਆ ਚੈੱਕ ਵੀ ਕਰ ਸਕਦੇ ਹੋ, ਹਾਲੇ ਵੀ ਨਹੀਂ ਓਪਨ ਹੋਈ। ਮੈਂ ਜਦੋਂ ਆਪਾਂ ਔਨ ਏਅਰ ਹੋਏ ਸੀ ਉਦੋਂ ਵੀ ਮੈਂ ਚੈੱਕ ਕੀਤਾ, ਦੁਪਹਿਰ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਤੋਂ ਹੈਕ ਹੈ। ਤਾਂ ਪਹਿਲੀ ਗੱਲ ਤੇ ਕਿ ਸਾਡਾ ਡਿਜੀਟਲ ਇੰਡੀਆ ਵਾ ਔਰ ਇਹ ਕਹਿੰਦੇ ਕੈਸ਼ਲੈਸ ਇਕਨੋਮੀ ਬੜਾ ਕੁਛ ਕਰਦੇ ਆ, ਇਹ ਬੜਾ ਮਤਲਬ ਆਪਦੇ ਆਪ ਨੂੰ ਹਾਈਟੈਕ ਦੱਸਦੇ ਆ ਪਰ ਹਾਈਟੈਕ ਦੱਸਣ ਵਾਲੀ ਪਾਰਟੀ ਦੀ ਆਪਦੀ ਵੈਬਸਾਈਟ ਹੈਕ ਹੋ ਗਈ ਹੈ। ਦੇਖੋ ਹੈਕਿੰਗ ਕੋਈ ਪਹਿਲਾ ਮਸਲਾ ਨਹੀਂ ਹੈ, ਨਾ ਇਹ ਪੁਰਾਣਾ ਮਸਲਾ ਹੈ, ਨਾ ਇਹਨੂੰ ਆਪਾਂ ਕਹਿ ਸਕਦੇ ਨਵਾਂ ਮਸਲਾ ਹੈ ਕਿ ਇਹ ਇਸ ਤਰ੍ਹਾਂ ਚੀਜ਼ਾਂ ਹੋ ਨਹੀਂ ਸਕਦੀਆਂ। ਇਹ ਸੰਭਵ ਚੀਜ਼ਾਂ ਨੇ, ਇਹ ਹੋ ਸਕਦੀਆਂ ਨੇ ਪਰ ਘੱਟੋ ਘੱਟ ਤੁਹਾਡਾ ਜਿਹੜਾ ਮੈਂ ਕਹਿੰਦਾ ਤੰਤਰ ਹੈ, ਤੁਹਾਡਾ ਜਿਹੜਾ ਸਾਈਬਰ ਤੰਤਰ ਹੈ ਜਾਂ ਤੁਹਾਡੇ ਜਿਹੜੇ ਹੈਕਰਸ ਨੇ ਉਹ ਜਾਂ ਤੁਹਾਡੀਆਂ ਵੈਬਸਾਈਟਸ ਨੇ ਜਾਂ ਉਹਨਾਂ ਨੂੰ ਅਪਡੇਟ ਕਰਨ ਵਾਲੇ ਲੋਕ ਨੇ ਇੰਨੇ ਕੁ ਸਮਰੱਥਾ ਹੋਣਾ ਚਾਹੀਦਾ ਕਿ ਕਿਸੇ ਦੇ ਵੱਲੋਂ ਕਿਸੇ ਦੀ ਹੈਕਿੰਗ ਨੂੰ ਤੋੜ ਦੇਣ। ਜਦੋਂ ਇਹ ਹੈਕਿੰਗ ਹੋਈ ਸੀਗੀ ਤਾਂ ਉਦੋਂ ਕਿਹਾ ਗਿਆ ਸੀਗਾ ਕਿ 20 ਮਿੰਟਾਂ 'ਤੇ ਅਸੀਂ ਰਿਕਵਰ ਕਰ ਲਾਂਗੇ, ਹਾਲੇ ਤੱਕ ਨਹੀਂ ਹੋਈ। ਤੁਸੀਂ ਚੈੱਕ ਕਰ ਸਕਦੇ ਹੋ, ਮੈਂ ਹੁਣੇ ਨੈਟ 'ਤੇ ਚੈੱਕ ਕੀਤਾ 7-8 ਘੰਟੇ ਬੀਤ ਚੁੱਕੇ, ਹਾਲੇ ਤੱਕ ਸਾਡੇ ਡਿਜੀਟਲ ਇੰਡੀਆ ਵਾਲਿਆਂ ਤੋਂ ਇਹ ਵੈਬਸਾਈਟ ਰਿਕਵਰ ਨਹੀਂ ਹੋਈ। ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਜਦੋਂ ਦਾਅਵਾ ਕੀਤਾ ਸੀਗਾ, ਜਦੋਂ
पुलवामा अटैक होया सी कि कहंदे सी साडे चैनल ते साडीआं सियासी पार्टियां ने खास करके बीजेपी वाले कि भारती हैकरां ने पाकिस्तान नूं सब कुछ सिखाता, उन्हां दीआं 200 तो वध वैबसाइटां हैक कर दित्तियां ते हुण कई हो सकदा उन्हां कोले भी हैकर होण, उन्हां ने थोड़ी हैक करके दिखाती। फिर मतलब है कि वड्डा कोई मार के नहीं गा। इस तो पहला सोनी पिक्चर्स वर्गियां वैबसाइटां मॉर्गन चेज बैंकां जिहड़ियां वड्डियां ने उन्हां दे इस तरह की फन लग चुकी है। तो इतों पता लगता है कि ये जो लोग ने ये बेशक किन्ने मर्जी दम दे मारी जाना, पर इहो ਜਿਹੇ चीज़ों ਜਿਹੜੇ साइबर अटैक्स ने ਜਾਂ साइबर अटैक्स का सामना करने के समर्थ हाले भी नहीं होए, भावें कहन कही जान कि 200 वैबसाइटां हैक कर देना, पर उन्होंने हो सकता है की है किसी ने भी की है भारतीय जनता पार्टी की, पर 6 घंटे के इन्होंने तो हैकिंग नहीं की हाले तक जी। जी 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 अगली गल करते कहने मुस्तफा पिछों चट्टोपाध्याय ने दिती पुलिस मुखी दिनकर गुप्ता नूं चुनौती। देखो दिनकर गुप्ता ने ना जेडे जेकर आप एक्सपीरियंस वाइज काउंट करिए तो ये चट्टोपाध्याय ते मुस्तफा साहब दोनों तो जूनीयर बनते हैं, मतलब सिद्धार्थ चट्टोपाध्याय तो भी जूनीयर बनते हैं तो मुस्तफा साहब तो भी जूनीयर बनते हैं। हुण मुहम्मद मुस्तफा कहने कि जी असी पटीशन दायर करके मैं ते हुण इन्हां दी जिहड़ी आ आपां नियुक्ति नूं चुनौती देनी है। फिर चट्टोपाध्याय भी आगे ग्राउंड के कहने कि जी पहला तो मुस्तफा साहब तो जोड़े है वह हो सकता उन्होंने पटीशन तो बेशक खारिज हो चुकी है, पर हुण मैं जरूर मतलब आपका जोर मारूंगा। देखो जो मुहम्मद मुस्तफा उन्होंने वाइस जोड़े कैबिनेट मिनिस्टर ने, इस करके उन्होंने जोड़ा आपकी जी आप कह लीए एक तरह दावा होंगे ना वो थोड़ा जहा मध्यम पै जाता है, पर जो सिद्धार्थ चट्टोपाध्याय है ना इन्हों का केस जोड़ा वा मुहम्मद मुस्तफा नालों मजबूत है। और देखते हैं कि जेकर खारिज होंदा जां किवें भी है तो एक की मतलब जो यूपीएससी है जां अदालत की प्रक्रिया उहदे विच की निकल के आउंदा है। पर तुहानूं मैं गल दस देना, तर्क दस देना जिथों चर्चा छिड़ी है। चर्चा यह है कि चट्टोपाध्याय ते मुहम्मद मुस्तफा सीनियर तो हैगे ने कम वाइज दिनकर गुप्ता के नालों, नो डाउट है। दिनकर गुप्ता जदों डीजीपी बन गया तो उस तो बाद रूसा आलम के नाल उन्हां दी एक तस्वीर वायरल होंदी है। उस तो बाद उन्हां दी तस्वीर नूं नेड़ता दिखाया जाता कि रूसा आलम दे नाल नेड़ता ते रूसा आलम दी की नाल नेड़ता दस्सण दी लोड़ नहीं है। इन्हां चीज़ां ने फिर मुहम्मद मुस्तफा ते चट्टोपाध्याय नूं मजबूर किया कि किसी न किसी तरीके नाल इन्हां नियुक्तियां नूं इस नियुक्ति नूं चुनौती दित्ती जावे। ये उस प्रकरण का एक हिस्सा जिहड़ा वा कहा जा सकता है जी। जी जी अगली गल करते हैं सुखबीर नूं अलविदा कह के घुबाया ने राहुल नाल हथ मिलाया। देखो अकाली दल दे विच ना कोई समा सीगा जदों फिल्मां रिलीज होंदियां सीगियां, सुच्चा सिंह लंगा ते शेर सिंह घुबाया दीयां फिल्मां लोकां ने देखियां। उस तो बाद की हुंदा खट मिठी हो जाती है। फिर जदों फिल्म रिलीज होंदी है तो घुबाया साहब ने अपने फरजान के लिए टिकट की मांग की अकाली दल तो, अकाली दल ने नहीं दी टिकट तो आकड़ गए घुबाया साहब। फिर की होंदा फिर कागज का बिजली का बिल होर चीज़ां इहो जिहियां आउंदियां, शैलर का मामला, ये चीज़ां फिर प्रकरण यह जिहा वापरदा है कि जिहड़ी अकाली मौजूदा गवर्नमेंट सीगी 2-3 साल पहला उहदे नाल फिर घुबाया साहब की नाराजगी हो जाती है, घुबाया नाराज हो जाते अपनी पार्टी के नाल। चलो काके नूं टिकट दवा दी इन्होंने कांग्रेस को, 2 साल की होया पार्टी ने किते भी नहीं सद्या घुबाए नूं, पता ही सीगा कि नाराजगी हैगी है, घुबाए ने आउणा नहीं, क्यों मूँह का स्वाद खराब करना। घुबाए नूं सद्या नहीं कि घुबाया गया नहीं, पर इन्हें पार्टी की नाराजगी के बावजूद अपने अहुदे तो जां अपने MP तो रिजाइन नहीं किया। 2 साल बंदे ने तनख्वाह ली, भत्ते खाधे, ऐश की, हुण 5-6 दिन पहला जां कह लो महीना पहला अस्तीफा दे के कहने भी हुण नहीं, कांग्रेस नाल हत्थ मिला लिया। ये उही कांग्रेस है जिन्होंने घुबाया साहब आपदियां सियासी स्टेजां तो लैंदे हुंदे सीगे किसी टाइम, ये कहने हुंदे सी कांग्रेस ने फलाह कीता, कांग्रेस ने धक्का कीता। अज वो धक्का कित्थे गया? ਇਹਦੇ ਚ ਕੋਈ ਦੋ ਰਾਏ नहीं कि शेर सिंह घुबाया का आधार है राय सिख वोट है इस इलाकों के फाजिलका भी है, अबोहर भी है, जलालाबाद भी है, फिरोजपुर भी है। और लोग दसते हैं कि शायद टिकट नूं लैके समझौता होया कांग्रेस के नाल कि भाई टिकट दोगे तो असीं हक नाल हक मिला लेंगे। आने वाले दिनों के देखने मिल सकता है कि शेर सिंह घुबाया कांग्रेस के MP की टिकट तो चोण लड़न फिरोजपुर लोक सभा हल्के तो। देखो हार जित बारे कुछ भी कहना जल्दबाजी है, पर यह मौका प्रस्त सियासत पहला
ਸੁਖਬੀਰ ਬਾਦਲ ਕਹਿੰਦੇ ਆ ਕਿ ਇਹ ਬੰਦੇ ਦੀ ਹਾਲਤ ਬਹੁਤ ਮਾੜੀ ਸੀ, ਅਸੀਂ ਇਹਨੂੰ ਚੱਕ ਕੇ ਵਿਧਾਇਕ ਬਣਾਇਆ, ਵਿਧਾਇਕ ਪੈਂਤੀ ਬਣਾਇਆ, ਇਹਨੇ ਜਦੋਂ ਟਾਈਮ ਆਇਆ ਇਹਨੇ ਸਾਡੀ ਪਿੱਠ ਤੇ ਲੱਤ ਮਾਰੀ। ਜਦੋਂ ਫਿਰ ਘਬਾਇਆ ਕਹਿੰਦਾ, ਜਦੋਂ ਘਬਾਏ ਤੇ ਪਲਟਵਾਰ ਹੁੰਦਾ, ਘਬਾਇਆ ਕਹਿੰਦਾ ਕਿ ਮੈਂ ਸੁਖਬੀਰ ਨੂੰ ਜਲਾਲਾਬਾਦ ਲਿਆ ਕੇ ਆਪਦੇ ਪੈਰਾਂ ਤੇ ਕੁਹਾੜਾ ਮਾਰ ਲਿਆ। ਕੁਹਾੜਾ ਕਿਹਨੇ ਮਾਰਿਆ ਜਾਂ ਲੱਤ ਕਿਹਨੇ ਮਾਰੀ, ਵਾਰਤਾ ਕਿਹਨੇ, ਇਹ ਤਾਂ ਸਮਾਂ ਜਾਣਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜਾ ਬੰਦਾ ਵਾ, ਪਹਿਲਾਂ ਇਹਨੇ ਆਪਦਾ ਮੁੰਡਾ ਫਿੱਟ ਕੀਤਾ, ਦਵਿੰਦਰ ਘਬਾਇਆ ਜੀ ਦਾ SHO ਦੇ ਨਾਲ ਰੌਲਾ ਪਿਆ ਸੀ ਕਾਂਗਰਸ ਦੇ ਵਿੱਚ, ਮੁੰਡਾ ਕਾਂਗਰਸ ਦੇ ਵਿੱਚ MLA ਹੈ ਤੇ ਉਹ ਅਕਾਲੀ ਦਲ ਤੋਂ MP ਸੀਗਾ। ਪਰ ਇੱਥੇ ਸੂ ਕਿੱਥੇ ਗਏ, ਕਿੱਥੇ ਗਈਆਂ ਪਾਰਟੀ ਦੇ ਸਿਧਾਂਤ ਨੀਤੀਆਂ। ਹੁਣ ਜਦੋਂ ਮੌਕਾ ਮਿਲਿਆ ਕਾਂਗਰਸ ਦੇ ਵਿੱਚ ਐਂਟਰੀ ਨਾਲ ਹੀ ਚਰਚਾ ਹੈ ਕਿ ਬੰਦਾ ਟਿਕਟ ਲੈ ਜੂਗਾ ਜੀ। ਜੀ ਇੱਦਾਂ ਹੀ ਜੇ ਅਗਲੀ ਗੱਲ ਕਰੀਏ, ਕਹਿੰਦੇ ਸੁਖਬੀਰ ਬਾਦਲ ਹੁਣਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੀਆਂ ਵੱਡੀਆਂ 3 ਵਿਕਟਾਂ ਡਿੱਗੀਆਂ ਨੇ। ਦੇਖੋ ਇੱਕ ਵਿਕਟ ਤਾਂ ਉਹਨਾਂ ਦੀ ਡਿੱਗ ਪਈ ਹੈ, ਸ਼ੇਰ ਸਿੰਘ ਘੁਬਾਇਆ ਮੌਜੂਦਾ MP ਸੀਗਾ। ਹੁਣ ਫਿਰੋਜ਼ਪੁਰ ਤੋਂ ਜਿਹੜਾ ਇਲੈਕਸ਼ਨ ਆ ਟਫ ਹੋਊਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਜਾਤੀ ਸਮੀਕਰਨ ਨਾ ਮੈਟਰ ਕਰਦੇ ਆ, ਇਹਨਾਂ ਚੀਜ਼ਾਂ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਦੂਜੀ ਗੱਲ ਇਹ ਕਿ ਰਣਜੀਤ ਸਿੰਘ ਬ੍ਰਹਮਪੁਰਾ ਹਜ਼ੂਰ ਸਾਹਿਬ ਤੋਂ ਬਾਗੀ ਹੋ ਚੁੱਕਿਆ ਤੇ ਸ਼੍ਰੋਮਣੀ ਅਕਾਲੀ ਦਲ ਤੱਕ ਖਾਲੀ ਹੋਣ ਦੇ ਵਿੱਚ ਆ ਗਿਆ। ਔਰ ਕੱਲ੍ਹ ਪਰਸੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਬ੍ਰਹਮਪੁਰਾ ਨਾਲ ਤਾਂ ਕਿਸੇ ਵੀ ਤਰ੍ਹਾਂ ਦਾ ਨਾ ਤਾਂ ਕੋਈ ਗੱਠਜੋੜ ਨਾ ਕੋਈ ਵਾਪਸੀ ਦੀ ਗੱਲ ਚੱਲ ਹੀ ਨਹੀਂ ਸਕਦੀ, ਸਾਰੇ ਦਰਵਾਜ਼ੇ ਬੰਦ ਹੈ। ਤੀਜੀ ਗੱਲ ਇਹ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੀ ਮੈਦਾਨ ਛੱਡ ਹੀ ਚੁੱਕਿਆ। ਉਹ ਕਹਿੰਦੇ ਵੀ ਮੇਰੀ ਵੀ ਹੁਣ ਸਿਹਤ ਵੀ ਢਿੱਲੀ ਰਹਿੰਦੀ ਹੈ, ਇਸ ਕਰਕੇ ਮੈਂ ਵੀ ਹੁਣ ਸ਼ਾਇਦ ਚੋਣ ਨਾ ਹੀ ਲੈਣਾ, ਸ਼ਾਇਦ ਕਿ ਨਹੀਂ ਲੜਦੇ ਚੋਣ, ਕਿਨਾਰਾ ਕਰ ਚੁੱਕਿਆ। ਦੇਖੋ 2 ਮੌਜੂਦਾ ਮੈਂਬਰ ਪਾਰਲੀਮੈਂਟ, ਇੱਕ ਰਾਜ ਸਭਾ ਦਾ ਮੈਂਬਰ, ਇਹ ਕਿਨਾਰਾ ਕਰ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਤੋਂ। 3 ਸੀਟਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਉਮੀਦਵਾਰ ਲੱਭਣੇ ਔਖੇ ਤਾਂ ਔਖੇ ਹੀ ਹੈ। ਨਾਲ ਜਿਹੜੇ ਦਿੱਗਜ ਮੈਂ ਕਹਿ ਸਕਦਾ ਵੀ ਆਪਦਾ ਰਸੂਖ ਰੱਖਦੇ ਸੀਗੇ ਚਿਹਰੇ, ਉਹ ਵੀ ਇੱਕ ਤਰੀਕੇ ਨਾਲ ਇਹਨਾਂ ਦਾ ਸਾਥ ਛੱਡ ਚੁੱਕੇ ਹੈ। ਸੋ ਇੱਕ ਪਾਸੇ ਜਸਟਿਸ ਸਰਵਿਸ ਕਮਿਸ਼ਨ ਦੀ ਰਿਪੋਰਟ, ਬੇਅਦਬੀ ਦੀਆਂ ਰਿਪੋਰਟਾਂ ਤੇ ਸਿੱਟ ਦੀ ਕਾਰਵਾਈ, ਕਿਉਂਕਿ ਤੁਹਾਨੂੰ ਪਤਾ ਨਾ ਸਿੱਟ ਕਿਹੜੀ ਸਪੀਡ ਨਾਲ ਵਧੀ ਹੁੰਦੀ ਹੈ। ਉਹਨਾਂ ਨੇ ਮਨਤਾਰ ਸਿੰਘ ਬਰਾੜ ਤੋਂ 10 ਘੰਟੇ ਪੁੱਛਗਿੱਛ ਕੀਤੀ ਹੈ। 2 ਬੰਦੇ ਉਹਨਾਂ ਨਾਲ ਸਰਕਾਰੀ ਗਵਾਹ ਬਣ ਗਏ, ਇੱਕ ਰਾਈਫਲ ਵਾਲਾ ਵਕੀਲ ਤੇ ਇੱਕ ਮੌਜੂਦਾ SDM ਜਿਹੜਾ ਕਿ ਮੌਕੇ ਤੇ ਉਦੋਂ ਸੀਗਾ SDM ਜਿਹਦੀ ਡਿਊਟੀ ਸੀਗੀ, ਉਹ ਸਰਕਾਰੀ ਗਵਾਹ ਬਣ ਗਏ। ਉਸ ਤੋਂ ਬਾਅਦ ਸਿੱਟ ਆਪਦੀ ਸਪੀਡ ਨਾਲ ਭੱਜੀ ਆਉਂਦੀ ਹੈ। ਦੂਜੇ ਪਾਸੇ ਅਕਾਲੀ ਦਲ ਜਿਹੜਾ ਵਾ ਉਹ ਇਹ ਚੀਜ਼ਾਂ ਨੂੰ ਫੇਸ ਕਰ ਰਿਹਾ, ਉਹਨੂੰ ਚੁਣੌਤੀਆਂ ਨੇ ਕਿ ਉਹਨਾਂ ਦੇ ਜਿਹੜੇ ਮੌਜੂਦਾ MP ਨੇ ਉਹ ਛੱਡ ਕੇ ਜਾ ਰਹੇ ਆ ਤੇ ਇਸ ਵੇਲੇ 3 ਵਿਕਟਾਂ ਦਾ ਡਿੱਗੇ ਮੈਂ ਕਹਿਣਾ। ਪਰ ਮਗਰ ਕੋਈ ਇਹੋ ਜਿਹਾ ਬੰਦਾ ਨਹੀਂ ਆਉਂਦਾ ਜਿਹੜਾ ਨਜ਼ਰ ਨਹੀਂ ਆਉਂਦਾ, ਜਿਹੜਾ ਆ ਕੇ ਆ ਡਿੱਗੀਆਂ ਵਿਕਟਾਂ ਦਾ ਨੁਕਸਾਨ ਜਿਹੜਾ ਵਾ ਅਕਾਲੀ ਦਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਦੇ ਸਕੇ ਜਾਂ ਸੰਭਾਵੀ ਨੁਕਸਾਨ ਦੀ ਭਰਪਾਈ ਕਰ ਸਕੇ ਜੀ। ਤੇ ਪਰ ਇਹ ਵੀ ਗੱਲ ਪ੍ਰਵੀਨ ਜੀ ਦੇਖਣ ਵਾਲੀ ਰਹਿੰਦੀ ਹੁੰਦੀ ਹੈ ਹਮੇਸ਼ਾ ਹੀ, ਵੀ ਜਦੋਂ ਖਾਸ ਕਰਕੇ ਇਲੈਕਸ਼ਨਾਂ ਨਜ਼ਦੀਕ ਆਉਣੀਆਂ, ਹੁਣ ਇੱਕ ਵਾਰੀ ਜਦੋਂ ਇਲੈਕਸ਼ਨ ਕਮਿਸ਼ਨ ਦੱਸ ਦੂਗੀ ਉਦੋਂ ਬਹੁਤ ਜਿਹੜੀਆਂ ਟਪੂਸੀਆਂ ਵੀ ਵੱਜਣੀਆਂ, ਇੱਧਰੋਂ ਉੱਧਰੋਂ ਇੱਧਰ ਜਾਣੇ ਆ। ਤੇ ਬਹੁਤ ਥਾਵਾਂ ਤੇ ਇਹ ਵੀ ਪ੍ਰਵੀਨ ਜੀ ਦੇਖਿਆ ਜਾਂਦਾ ਵੀ ਬੰਦੇ ਨੂੰ ਵੋਟ ਘੱਟ ਤੇ ਜਿਹੜੀ ਕਿਤੇ ਨਾ ਕਿਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਪਾਰਟੀ ਨੂੰ ਵੋਟ ਵੀ ਜ਼ਿਆਦਾ ਪੈਂਦੀ ਆ, ਫਿਰ ਚਾਹੇ ਜਿਹੜਾ ਮਰਜ਼ੀ ਖੜਾ ਦਿਓ। ਦੇਖੋ ਇਹ ਜਿਹੜਾ ਤੁਹਾਡੀ ਗੱਲ ਹੈ ਇਹ ਫੈਕਟਰ ਹੈਗਾ ਵਾ, ਇਹਨੂੰ ਆਪਾਂ ਦਰਕਿਨਾਰ ਨਹੀਂ ਕਰਦੇ ਜੀ। ਪਰ ਇੱਥੇ ਇੱਕ ਰੀਜ਼ਨ ਹੋਰ ਹੈ। ਰੀਜ਼ਨ ਇਹ ਹੈ ਰਾਜ ਜੀ ਕਿ ਜੇ ਦੇਖੋ ਰਣਜੀਤ ਸਿੰਘ ਬ੍ਰਹਮਪੁਰਾ ਉਹਦਾ ਆਪਦਾ ਕਾਡਰ ਆ, ਉਹਨੂੰ ਆਪਾਂ ਭੱਜ ਨਹੀਂ ਸਕਦੇ। ਉਹ ਬੰਦੇ ਨੇ ਆਪਦੇ ਇਲਾਕੇ ਦੇ ਵਿੱਚ ਕੰਮ ਕੀਤੇ ਆ ਜਾਂ ਉਹ ਹੈ, ਉਹਦਾ ਚਿਹਰਾ ਉਹਦੇ ਬਰਾਬਰ ਦਾ ਜਿਹੜਾ ਚੁਣੌਤੀ ਦੇ ਸਕੇ ਲੱਭਣਾ ਮੁਸ਼ਕਿਲ ਹੈ। ਹਾਲਾਂਕਿ ਉੱਥੇ ਅਕਾਲੀ ਦਲ ਕੋਲੇ ਚਿਹਰੇ ਹੈਗੇ ਨੇ ਜਿਹੜੇ ਉਸ ਤਰ੍ਹਾਂ ਦੀ ਟੱਕਰ ਦੇ ਸਕਦੇ ਆ। ਦੂਜਾ ਸ਼ੇਰ ਸਿੰਘ ਘੁਬਾਇਆ, ਇੱਕ ਤੁਹਾਨੂੰ ਮੈਂ ਦੱਸਿਆ ਸੀਗਾ ਜਾਤੀ ਸਮੀਕਰਨ ਮੈਟਰ ਕਰਦੇ ਆ। ਇੱਥੇ ਉਸ ਲੈਵਲ ਦਾ ਚਿਹਰਾ ਲਿਆ ਕੇ ਪੇਸ਼ ਕਰਨਾ ਜਾਂ ਉਸ ਲੈਵਲ ਦਾ ਬੰਦਾ ਲਿਆ ਕੇ ਜਿਹੜਾ ਕਿ 2 ਵਾਰ ਬੇਨਤੀ ਨੂੰ ਟੱਕਰ ਦੇ ਸਕੇ, 1 ਵਾਰ ਦੇ MLA ਨੂੰ ਟੱਕਰ ਦੇ ਸਕੇ। ਤੀਜੀ ਗੱਲ ਹੈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਾਲਾ ਹਲਕਾ ਸੰਗਰੂਰ, ਉੱਥੇ ਪਹਿਲੇ ਜਦੋਂ ਢੀਂਡਸਾ ਪਰਿਵਾਰ ਹੀ ਪਾਸੇ ਹੋ ਗਿਆ ਤੇ ਇੱਕ ਪਹਿਲਾਂ ਵੀ ਹਾਰ ਆ ਉਹਨਾਂ ਨੂੰ ਉਹ ਚੁੱਭ ਜਾਂਦੀ ਹੈ। ਤੇ ਉਹ ਜਦੋਂ ਸਾਡੇ ਜਿਹੜੇ ਮੌਜੂਦਾ ਖਿਡਾਰੀ ਆ ਨਾ ਉਹ ਮੈਦਾਨ ਛੱਡ ਜਾਣ, ਫਿਰ ਉਹਨਾਂ ਦੀ ਭਰਪਾਈ ਦੇ ਲਈ ਜਿਹੜੇ ਹੋਰ ਖਿਡਾਰੀ ਤੁਸੀਂ ਲਿਆਉਣੇ ਆ, ਉਹਨਾਂ ਤੇ ਜਿਨ੍ਹਾਂ ਤੇ ਦਾਅ ਲਾਉਣਾ ਤੁਸੀਂ, ਇਹ ਥੋੜੀ ਜਿਹੀ ਔਖੀ ਗੱਲ ਮੰਨੀ ਜਾਂਦੀ ਹੈ। ਕਿਉਂਕਿ ਹਰੇਕ ਬੰਦਾ ਆਪਣਾ ਪਾਰਟੀ ਦਾ ਆਧਾਰ ਹੈਗਾ, ਮੈਂ ਮੰਨਦਾ ਹੈ ਤਕੜੀ ਚੋਣ ਨਿਸ਼ਾਨ ਮੈਂ ਮੰਨਦਾ, ਪਰ ਇਸ ਵੇਲੇ ਤਕੜੀ ਚੋਣ ਨਿਸ਼ਾਨ ਨੂੰ ਵੀ ਤਾਂ ਕਿੰਨੀ ਮਾੜੀ ਹਾਰ ਦਾ ਸਾਹਮਣਾ, ਕਿੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਤੁਸੀਂ ਦੇਖੋ। ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਹੁੰਦੀ ਹੈ, ਕਿੰਨਾ ਪਾਰਟੀ ਦਾ ਜਿਹੜਾ ਵੋਟ ਬੈਂਕ ਸੀਗਾ 25% ਤੇ ਆ ਕੇ ਡਿੱਗ ਜਾਂਦਾ ਹੈ। ਫਿਰ ਉਸ ਤੋਂ ਬਾਅਦ ਨਗਰ ਨਿਗਮਾਂ ਦੀਆਂ ਚੋਣਾਂ ਹੁੰਦੀਆਂ, ਪਾਰਟੀ ਫਿਰ ਮੁੱਦੇ ਨੂੰ, ਫਿਰ ਸ਼ਾਹਕੋਟ ਦੀ ਜ਼ਿਮਨੀ ਚੋਣ ਹੁੰਦੀ ਹੈ, ਫਿਰ ਪਾਰਟੀ ਦਾ ਬੁਰਾ ਹਾਲ। ਮਤਲਬ ਲਗਾਤਾਰ ਉਸ ਤੋਂ ਬਾਅਦ ਫਿਰ ਅਕਾਲੀ ਦਲ ਟਕਸਾਲੀ ਦਾ ਨਿਰਮਾਣ ਹੁੰਦਾ, ਫਿਰ ਆਪਣੇ ਜਿਹੜੇ ਨੇ ਢੀਂਡਸਾ ਸਾਹਿਬ ਨੇ ਇੱਕ ਨਾਰਾ ਕਰ ਜਾਂਦੇ ਆ, ਫਿਰ ਸ਼ੇਰ ਸਿੰਘ ਘੁਬਾਇਆ। ਸੋ ਕਾਡਰ ਦੇ ਵਿੱਚ ਨਾ ਇੱਕ ਤਰੀਕੇ ਨਾਲ ਇਨਸਿਕਿਉਰਿਟੀ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ।
ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਗਿਆਨੀ ਰਜਿੰਦਰ ਸਿੰਘ ਬਣੇ ਨਵੇਂ ਜਥੇਦਾਰ। ਦੇਖੋ, ਗਿਆਨੀ ਰਜਿੰਦਰ ਸਿੰਘ ਨੂੰ ਨਵੇਂ ਜਥੇਦਾਰ ਬਣਾ ਦਿੱਤਾ ਗਿਆ ਤਖ਼ਤ ਸ੍ਰੀ ਪਟਨਾ ਸਾਹਿਬ ਦੇ, ਔਰ ਗਿਆਨੀ ਇਕਬਾਲ ਸਿੰਘ ਦੀ ਛੁੱਟੀ ਹੋ ਚੁੱਕੀ ਹੈ। ਉਹਨਾਂ ਨੇ ਜਿਹੜੇ ਅਵਤਾਰ ਸਿੰਘ ਹਿੱਤਾ, ਸੁਰਿੰਦਰ ਸਿੰਘ ਰਾਮੂਵਾਲੀਆ, ਇਹਨਾਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹਨਾਂ ਬਾਰੇ ਅੰਤਿਮ ਫੈਸਲਾ ਲੈ ਲਿਆ, ਔਰ ਇਹ ਜਿਹੜਾ ਫੈਸਲਾ ਲਿਆ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀਗੀ ਗਿਆਨੀ ਇਕਬਾਲ ਸਿੰਘ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਦੀ ਪੜਚੋਲ ਵਾਸਤੇ। ਕਮੇਟੀ ਦੀ ਰਿਪੋਰਟ ਆਈ ਹੈ, ਉਸ ਤੋਂ ਬਾਅਦ ਫਿਰ ਗਿਆਨੀ ਰਜਿੰਦਰ ਸਿੰਘ ਜਿਹੜੇ ਉਹਨਾਂ ਨੂੰ ਸੇਵਾਵਾਂ ਸੌਂਪ ਦਿੱਤੀਆਂ ਗਈਆਂ ਨੇ। ਗਿਆਨੀ ਇਕਬਾਲ ਸਿੰਘ ਕੌਣ ਆ? ਮੇਰਾ ਖਿਆਲ ਹੈ ਕਿ ਵਿਵਾਦਤ ਬੰਦਾ, ਮੋਸਟ ਵਿਵਾਦਤ ਬੰਦਾ ਹੋਊਗਾ ਗਿਆਨੀ ਇਕਬਾਲ ਸਿੰਘ। ਪਹਿਲੀ ਗੱਲ ਤਾਂ ਸਪੀਕਰ ਸਿੰਘ ਦੇ ਮੁਤਾਬਕ ਇਹ ਬੰਦੇ ਨੇ ਘੁਟਾਲੇ ਇੰਨੇ ਕੀਤੇ ਆ, ਬਥੇਰਾ ਹੀ ਪੈਸਾ ਬਣਾ ਲਿਆ। ਦੂਜੀ ਗੱਲ ਇਹ ਹੈ ਕਿ ਇਸ ਬੰਦੇ ਤੇ ਇਹ ਦੋਸ਼ ਹਮੇਸ਼ਾ ਲੱਗਦੇ ਰਹੇ ਕਿ RSS ਦਾ ਨੇੜੂ ਹੈ। ਹੁਣ RSS ਦਾ ਨੇੜੂ ਹੋਵੇ ਬੰਦਾ ਤੇ ਉਹਦੇ ਤੇ ਦੋਸ਼ ਲੱਗਣ, ਤੇ ਦੂਜੇ ਪਾਸੇ ਸਿੱਖ ਸਿਧਾਂਤ ਤੇ RSS ਨੂੰ ਲੋਕ ਕਿਵੇਂ ਦੇਖਦੇ ਆ, ਜਾਂ ਕਿਸ ਤਰੀਕੇ ਦਾ ਇਹਨਾਂ ਦਾ ਆਮੋ ਸਾਹਮਣਾ ਆਪਾਂ ਸਾਰੇ ਜਾਣਦੇ ਹਾਂ। ਤੀਜੀ ਗੱਲ ਇਹ ਹੈ ਵੀ ਇਹ ਬੰਦੇ ਤੇ ਦੋਸ਼ ਲੱਗੇ ਕਿ ਇਹਦੇ 2 ਵਿਆਹ ਤੇ ਦੂਜੀ ਪਤਨੀ ਨੇ ਦੋਸ਼ ਲਾਇਆ ਵੀ ਮੈਨੂੰ ਤੰਗ ਪਰੇਸ਼ਾਨ ਕਰਦਾ, ਮੈਨੂੰ ਜ਼ਲੀਲ ਕਰਦਾ ਇਹ ਬੰਦਾ। ਉਸ ਤੋਂ ਬਾਅਦ ਫਿਰ ਸ਼ਾਖ ਹੋਰ ਡਿੱਗ ਪਈ। ਸ਼ਾਖ ਉਦੋਂ ਇਹਦੀ ਧੜਾਮ ਕਰਕੇ ਵੱਜੀ ਜਦੋਂ ਇਹਦਾ ਮੁੰਡਾ ਸਿਗਰਟ ਨੋਸ਼ੀ ਕਰਦਾ ਫੜਿਆ ਗਿਆ, ਵੀਡੀਓ ਵਾਇਰਲ ਹੋਈ। ਹੁਣ ਤੁਸੀਂ ਇਹ ਨਾ ਪੁੱਛੋ ਕਿ ਵੀਡੀਓ ਕਿਉਂ ਵਾਇਰਲ ਹੋਈ ਜਾਂ ਕਿਵੇਂ ਵਾਇਰਲ ਹੋਈ, ਕਿਉਂਕਿ ਦੋਸ਼ ਦਰ ਦੋਸ਼ ਲੱਗੇ ਹੁੰਦੇ ਸੀ, ਪਰ ਬਾਵਜੂਦ ਇਸਦੇ ਇਹ ਬੰਦਾ ਆਪਦੀ ਗੱਡੀ ਤੋਂ ਹਿੱਲਿਆ ਨਹੀਂ। ਤੇ ਇੱਥੇ ਲੋਕ ਇਹ ਕਹਿੰਦੇ ਆ ਕਿ ਇਕਬਾਲ ਸਿੰਘ ਇਕੱਲਾ ਨਹੀਂ ਫੜ ਸਕਦਾ, ਉਹਦੇ ਮਗਰ ਕੋਈ ਸਪੋਰਟ ਹੈ, ਉਹਨੂੰ ਕੋਈ ਬੰਦਾ ਬੂਸਟ ਕਰਦਾ, ਇਸ ਕਰਕੇ ਉਹਨੂੰ ਹਿਲਾਉਣਾ ਔਖਾ ਹੈ। ਪਰ ਜਦੋਂ ਫਿਰ ਮੁੰਡੇ ਦੀ ਸਿਗਰਟ ਨੋਸ਼ੀ ਸਾਹਮਣੇ ਆਈ, ਫਿਰ ਹੋਰ ਵਿਵਾਦ ਵਿਆਹਾਂ ਵਾਲਾ ਕੰਮ ਸਾਹਮਣੇ ਆਇਆ, ਫਿਰ ਇਕਬਾਲ ਸਿੰਘ ਨੇ ਜਿਹੜਾ ਹਿੱਲ ਗਈਆਂ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੀ ਕਮੇਟੀ ਉਹਦੀ ਰਿਪੋਰਟ ਆਈ, ਕਮੇਟੀ ਦੀ ਰਿਪੋਰਟ ਤੋਂ ਬਾਅਦ ਫਿਰ ਸੁਰਿੰਦਰ ਸਿੰਘ ਰਾਮੂਵਾਲੀਆ ਤੇ ਅਵਤਾਰ ਸਿੰਘ ਹਿੱਤ ਕਹਿੰਦੇ ਵੀ ਨਹੀਂ, ਬਹੁਤ ਹੋ ਗਿਆ, ਹੁਣ ਤੁਸੀਂ ਜਾਓ। ਹੁਣ ਤੁਸੀਂ ਇਕਬਾਲ ਸਿੰਘ ਦੀ ਛੁੱਟੀ ਕਰਕੇ ਰਜਿੰਦਰ ਸਿੰਘ ਜੀ ਨੂੰ ਸੇਵਾਵਾਂ ਦਿੱਤੀਆਂ ਨੇ। ਉਮੀਦ ਹੈ ਕਿ ਸਿਧਾਂਤਾਂ ਤੇ ਪਹਿਰੇਦਾਰੀ ਕਰਨਗੇ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕਿਸਾਨਾਂ ਦੇ ਸੰਘਰਸ਼ ਨੂੰ ਡੱਕਣ ਦੇ ਲਈ ਹਾਈ ਕੋਰਟ ਦਾ ਸਹਾਰਾ, ਕਿਸਾਨ ਲੀਡਰ ਤਲਬ। ਸਰਕਾਰ ਕੋਲੇ ਨਾ ਮੁਲਾਜ਼ਮਾਂ ਦੀ ਗੱਲ ਸੁਣਨ ਦਾ ਸਮਾਂ ਹੈ, ਨਾ ਨਰਸਾਂ ਦੀ ਗੱਲ ਸੁਣਨ ਦਾ ਸਮਾਂ, ਨਾ ਟੀਚਰਾਂ ਦੀ ਗੱਲ ਸੁਣਨ ਦਾ ਸਮਾਂ, ਨਾ ਕਿਸਾਨਾਂ ਦੇ ਨਾਲ ਗੱਲ ਕਰਨ ਦਾ ਸਮਾਂ। ਹਾਲਾਂਕਿ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀ, ਬਹੁਤੇ ਲੋਕ ਕਹਿਣਗੇ ਕਿ ਸਰਕਾਰ ਕਿਸਾਨਾਂ ਦੇ ਕੋਲੇ ਗਈ ਹੈ, ਕਿਸਾਨਾਂ ਦੇ ਕੋਲੇ ਸਰਕਾਰ ਗਈ ਹੈ, ਸਰਕਾਰ ਦੇ ਅਫਸਰ ਗਏ ਸੀ। ਕਿਸਾਨ ਕਹਿੰਦੇ ਜਿਹੜੇ ਆਗੂ ਆ ਉਹ ਕਹਿੰਦੇ ਕਿ ਅਸੀਂ ਹੁਣ ਸਾਡੇ ਨਾਲ ਮੀਟਿੰਗ ਨਹੀਂ ਕਰਨੀ, ਹੁਣ ਤੁਸੀਂ ਮੰਗਾਂ ਮੰਨਣ ਦਾ ਐਲਾਨ ਕਰੋ। ਬਸ ਮੀਟਿੰਗਾਂ ਦਾ ਦੌਰ ਲੰਘ ਗਿਆ, ਸਾਰਾ ਕੁਛ ਹੋ ਗਿਆ। ਤੁਹਾਨੂੰ ਪਤਾ ਹੀ ਹੈ 24 ਗੱਡੀਆਂ ਟ੍ਰੇਨਾਂ ਰੱਦ ਹੋਈਆਂ, ਕਈਆਂ ਦੇ ਰੂਟ ਬਦਲੇ ਗਏ, ਬਥੇਰਾ ਕੁਛ ਹੋਇਆ। ਹੁਣ ਕੀ ਸਰਕਾਰ ਨੇ ਪੈਂਤੜਾ ਖੇਡਿਆ? ਸਰਕਾਰ ਕੋਲ ਪੈਂਤੜੇ ਬਹੁਤ ਹੁੰਦੇ ਹੈ। ਸਰਕਾਰ ਕਹਿੰਦੀ ਵੀ ਇਹਨਾਂ ਬੰਦਿਆਂ ਨੂੰ ਅਸੀਂ ਥਾਵਾਂ ਦਿੱਤੀਆਂ ਵੀ ਨੇ, ਫਿਰ ਇਹ ਟ੍ਰੇਨਾਂ ਕਾਹਤੋਂ ਰੋਕੀ ਜਾਂਦੇ? ਇਹ ਆਗੂ ਜਿਹੜੇ ਹਾਈ ਕੋਰਟ ਦੇ ਵਿੱਚ ਤਲਬ ਹੋ ਗਏ ਆ। ਹੁਣ ਜਿਹੜੇ ਹਾਈ ਕੋਰਟ ਨੇ ਉਹ ਕਿਸਾਨਾਂ ਨੂੰ ਤਲਬ ਕਰ ਲਿਆ, ਕੱਲ੍ਹ ਨੂੰ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਹ ਕਹਿੰਦੀ ਕਿ ਆਓ ਭਾਈ ਦਿਓ ਜਵਾਬ। ਟਰੈਕ ਸਰਕਾਰ ਨੇ ਖੇਡੀ ਨਾ, ਸਰਕਾਰ ਕਹਿੰਦੀ ਤੁਸੀਂ ਇਹਨਾਂ ਨੂੰ ਥਾਂ ਦਿੱਤੀ ਹੋਏ ਤੇ ਟਰੈਕ ਕਾਹਤੋਂ ਮੰਡੀ ਦੇਖਿਆ? ਜਦੋਂ ਤੁਹਾਡੇ ਕੰਨ ਹੀ ਇੰਨੇ ਬੋਲੇ ਹੈ, ਜਦੋਂ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਇੰਨੀ ਘੱਟ ਚੁੱਕੀ ਹੈ ਸਰਕਾਰ ਦੀਆਂ ਦੀ, ਉਹਨੂੰ ਦਿਖਦਾ ਹੀ ਕੁਛ ਨਹੀਂ, ਬੰਦਾ ਕੀ ਕਰੂਗਾ? ਸਰਕਾਰ ਹੱਲ ਨਹੀਂ ਕਰ ਰਹੀ। ਸਰਕਾਰ ਇਹ ਨਹੀਂ ਕਹਿੰਦੀ ਕਿ ਅਸੀਂ ਮੰਗਾਂ ਮੰਨਾਂਗੇ ਜਾਂ ਅਸੀਂ ਗੱਲਬਾਤ ਕਰਾਂਗੇ ਜਾਂ ਅਸੀਂ ਸਲਾਹ ਕਰਾਂਗੇ ਜਾਂ ਅਸੀਂ ਉਧਰਲੇ ਪਾਸੇ ਸਰਕਾਰ ਨਹੀਂ ਜਾ ਰਹੀ। ਸਰਕਾਰ ਦਾ ਝੁਕਾਅ ਕੀ ਹੈ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਕਾਨੂੰਨੀ ਤਰੀਕੇ ਦੇ ਨਾਲ ਟਰੈਕਾਂ ਤੋਂ ਲਾਂਭੇ ਕਰ ਦੇਈਏ, ਇਹਨਾਂ ਦੀ ਆਵਾਜ਼ ਕਰ ਦੇਈਏ। ਸਰਕਾਰ ਕਹਿੰਦੀ ਹੈ ਕਿ ਤੁਸੀਂ ਭਾਈ ਪਟਿਆਲੇ ਦੀ ਧਰਨਾ ਦੇ ਸਕਦੇ, ਤੁਸੀਂ ਉੱਧਰ 22 ਕਿਲੋਮੀਟਰ ਦੂਰ ਦੇ ਸਕਦੇ ਹੋ, ਪਿੰਡ ਪੈਂਦਾ ਉਹ ਉੱਥੇ ਦੇ ਸਕਦੇ ਹੋ। 22 ਕਿਲੋਮੀਟਰ ਤਾਂ ਦੂਰ ਤਾਂ ਪੱਤਰਕਾਰ ਨਹੀਂ ਜਾਂਦਾ ਕੋਈ ਖਬਰਾਂ ਕਵਰ ਕਰਨ, ਧਰਨੇ ਨੂੰ ਸਰਕਾਰ ਨੇ ਕੀ ਕਰਨ ਜਾਣਾ ਉੱਥੇ? ਤੇ ਇੱਥੇ ਆਲਮ ਇਹ ਹੈ ਜਮਹੂਰੀਅਤ ਦੇ ਵਿੱਚ ਕਿ ਜਿੰਨਾ ਚਿਰ ਤੁਸੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾਉਂਦੇ, ਸਰਕਾਰ ਨੂੰ ਮਜਬੂਰ ਨਹੀਂ ਕਰਦੇ ਕਿ ਹਾਂ ਸਾਡੀ ਗੱਲ ਸੁਣੋ, ਸਰਕਾਰ ਕੰਨ ਨਹੀਂ ਧਰਦੀ ਤੁਹਾਡੀਆਂ ਮੰਗਾਂ ਤੇ ਸਰਕਾਰ ਹੁਣ ਇੱਧਰ ਟ੍ਰਿਕਾਂ ਖੇਡਦੀ ਫਿਰਦੀ ਹੈ। ਸੋ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਟਿੱਕਾਂ ਨਹੀਂ, ਲੋੜ ਇਸ ਦੇ ਨਾਲ ਕਿਸਾਨੀ ਅੰਦੋਲਨ ਹੋਰ ਉਗਰ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ, ਕਿਉਂਕਿ ਜੇ ਤੁਸੀਂ ਰੋਹ ਨੂੰ ਦਬਾਓਗੇ ਕਿਸੇ ਨੂੰ ਤਾਂ ਉਹ ਜ਼ਾਹਰ ਦੀ ਗੱਲ ਹੈ ਕਿ ਦਬਣਾ ਹੈ ਨਹੀਂ ਗਾ, ਰੋਹ ਨੇ ਹੋਰ ਉੱਠਣਾ ਵਾ। ਸੋ ਸਰਕਾਰ ਚਲਾਕੀ ਦੇ ਨਾਲ ਹਾਈ ਕੋਰਟ ਦਾ ਸਹਾਰਾ ਲੈ ਕੇ ਕਾਨੂੰਨ ਦੇ ਰਾਹੀਂ ਟਰੈਕ ਖਾਲੀ ਕਰਵਾਉਣ ਦਾ ਯਤਨ ਕਰ ਰਹੀ ਹੈ, ਪਰ ਏਦਾਂ ਨਹੀਂ ਹੋਣਾ ਚਾਹੀਦਾ ਸੀ। ਸਰਕਾਰ ਨੇ ਮੰਗਾਂ ਤੇ ਕੰਨ ਧਰਨੇ ਸੀ, ਔਰ ਜਿਹੜੇ ਸਰਕਾਰ ਕਹਿੰਦੀ ਕਿ ਥਾਵਾਂ ਨਿਸ਼ਚਿਤ ਕੀਤੀਆਂ, ਥਾਵਾਂ ਨਿਸ਼ਚਿਤ ਤੁਸੀਂ ਆਪਣੀਆਂ ਨਾਕਾਮੀਆਂ ਲੁਕਾਉਣ ਦੇ ਲਈ ਕੀਤੀਆਂ, ਨਾ ਕਿ ਉਹਨਾਂ ਦੀਆਂ ਮੰਗਾਂ ਜਾਂ ਉਹਨਾਂ ਦੀਆਂ ਗੱਲਾਂ ਸੁਣਨ ਦੇ ਲਈ।
ਜੀ 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 ਤੇ ਜਾਂਦੇ ਜਾਂਦੇ ਪ੍ਰਵੀਨ ਜੀ ਦੱਸਦੇ ਜਾਈਏ, ਹੁਣੇ ਪਾਕਿਸਤਾਨ ਤੋਂ ਵੀ ਇੱਕ ਜਿਹੜੀ ਇਹ ਖਬਰ ਆ ਰਹੀ ਹੈ, ਇਮਰਾਨ ਖਾਨ ਦੀ ਸਰਕਾਰ ਦੇ ਵੱਲੋਂ ਕਹਿੰਦੇ ਆ ਵੀ ਪਾਕਿਸਤਾਨ ਦੇ ਵੱਲੋਂ ਇੱਕ ਵਫਦ ਨਵੀਂ ਦਿੱਲੀ ਦੇ ਵਿੱਚ ਆਵੇਗਾ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਸ ਨੂੰ ਜਿਹੜਾ ਆ ਉਹ ਅੱਗੇ ਜਿਹੜਾ ਵਧਾਇਆ ਜਾਊਗਾ। 14 ਮਾਰਚ ਨੂੰ ਕਹਿੰਦੇ ਆ ਵੀ ਇੱਕ ਜਿਹੜਾ ਖਰੜਾ ਆ ਇਸ ਦੇ ਬਾਬਤ ਜਿਹੜਾ ਉਹ ਤਿਆਰ ਕੀਤਾ ਜਾ ਸਕਦਾ ਹੈ ਅਤੇ ਇੱਕ ਚੰਗੀ ਪਹਿਲ ਕਦਮੀ ਆ। ਚਾਹੇ ਤਣਾਅ ਦਾ ਮਾਹੌਲ ਬਣਿਆ ਹੋਇਆ ਆ, ਪਰ ਇਹ ਵੀ ਉਪਰਾਲਾ ਜਿਹੜਾ ਆ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਉਹ ਵਧਾਈ ਦਾ ਪਾਤਰ ਆ। ਦੇਖੋ ਜੀ, ਇਹ ਪਹਿਲਾਂ ਹੀ ਦੋਵਾਂ ਸਰਕਾਰਾਂ ਨੇ ਨਾ ਇਹ ਗੱਲ ਕਹੀ ਸੀ, ਪੁਲਵਾਮਾ ਹਮਲੇ ਤੋਂ ਬਾਅਦ ਵੀ ਇਹ ਗੱਲਾਂ ਸਟੇਟਮੈਂਟ ਆਈਆਂ ਸੀਗੀਆਂ ਕਿ ਦੋਵੇਂ ਸਰਕਾਰਾਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਸੀ ਕਿ ਭਾਵੇਂ ਕੂਟਨੀਤਿਕ ਸੰਬੰਧ ਜੋ ਮਰਜ਼ੀ ਹੋਣ, ਇਸ ਤਰ੍ਹਾਂ ਦੇ ਜਦੋਂ ਕਿਉਂਕਿ ਅਭਿਨੰਦਨ ਵਾਲਾ ਐਪੀਸੋਡ ਚੱਲ ਰਿਹਾ ਸੀ, ਉਸ ਤੋਂ ਪਹਿਲਾਂ ਪੁਲਵਾਮਾ ਦੇ ਕਰਕੇ ਏਅਰ ਸਟ੍ਰਾਈਕਾਂ ਦਾ ਸਿਲਸਿਲਾ ਸੀਗਾ, ਤਦੋਂ ਕਿਹਾ ਗਿਆ ਸੀਗਾ, ਭਰੋਸਾ ਦਵਾਇਆ ਗਿਆ ਸੀਗਾ ਕਿ ਕਰਤਾਰਪੁਰ ਕੋਰੀਡੋਰ ਦੀ ਜਿਹੜੀ ਹੈ ਉਹ ਗੱਲ ਬੰਦ ਨਹੀਂ ਹੋਊਗੀ, ਉਹ ਵਾਰਤਾ ਬੰਦ ਨਹੀਂ ਹੋਊਗੀ। ਤਾਂ ਨਵੀਂ ਦਿੱਲੀ ਨੇ ਭਰੋਸਾ ਦਿੱਤਾ ਸੀਗਾ ਕਿ ਨਹੀਂ, ਅਸੀਂ ਇਹ ਵਾਰਤਾ ਲਗਾਤਾਰ ਚੱਲੂਗੀ, ਪੈਰਲਲ ਚੱਲੂਗੀ, ਜਿਸ ਤਰੀਕੇ ਦੀ ਤੁਹਾਨੂੰ ਸਹਿਯੋਗ ਦੀ ਗੱਲ ਹੋਈ ਤਾਂ ਉਹਦੇ ਤੇ ਅਸੀਂ ਜ਼ਰੂਰ ਖਰੇ ਉਤਰਾਂਗੇ। ਤਾਂ ਮੇਰਾ ਖਿਆਲ ਹੈ ਕਿ ਨਹੀਂ, ਇਹ ਚੀਜ਼ਾਂ ਬੰਦ ਵੀ ਨਹੀਂ ਹੋਣੀਆਂ ਚਾਹੀਦੀਆਂ। ਇੱਕ ਬਾਬਾ ਨਾਨਕ ਦਾ ਸੁਨੇਹਾ ਕਿੱਡਾ ਵੱਡਾ, ਉਹਨਾਂ ਨੇ ਲੋਕ ਲਕਾਈ ਦਾ ਸੁਨੇਹਾ ਦਿੱਤਾ, ਅਮਨ ਦਾ ਸੁਨੇਹਾ ਦਿੱਤਾ, ਇੱਕ ਦੂਜੇ ਨਾਲ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਤਾਂ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਸਰਕਾਰਾਂ ਦੇ ਵਿਚਾਲੇ ਤਣਾਅ ਵੱਧਦੇ ਰਹਿੰਦੇ ਆ, ਦੋਵਾਂ ਮੁਲਕਾਂ ਦੇ ਵਿਚਾਲੇ ਤਣਾਅ ਵੱਧਦੇ ਰਹਿੰਦੇ। ਦੇਖੋ, ਉੱਧਰੋਂ ਵੀ ਕੁਝ ਕਮਜ਼ੋਰੀਆਂ ਨੇ, ਇੱਧਰੋਂ ਵੀ ਕੁਝ ਕਮਜ਼ੋਰੀਆਂ ਨੇ। ਪਾਕਿਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਕਿ ਉੱਥੇ ਫੌਜ ਰੂਲ ਕਰਦੀ ਹੈ। ਉਹਦੇ ਦੋਸ਼ ਲੱਗਦੇ ਕਿ ਦਹਿਸ਼ਤਗਰਦਾਂ ਨੂੰ, ਦਹਿਸ਼ਤਪੰਦਾਂ ਨੂੰ ਇਹ ਬੂਸਟ ਕਰਦੇ ਆ, ਇਹ ਉਹਨਾਂ ਨੂੰ ਸ਼ੈਲਟ ਕਰਦੇ ਆ। ਇੱਧਰੋਂ ਕੀ ਦੋਸ਼ ਲੱਗਦੇ ਆ ਕਿ ਕਸ਼ਮੀਰੀਆਂ ਨਾਲ ਟਾਕ ਨਹੀਂ ਕੀਤਾ ਜਾਂਦਾ, ਕਸ਼ਮੀਰੀਆਂ ਨੂੰ ਦਬਾਇਆ ਜਾ ਰਿਹਾ ਲਗਾਤਾਰ, ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ। ਸੋ ਤਣਾਅ ਦੋਵੇਂ ਪਾਸੇ ਕਮਜ਼ੋਰੀਆਂ, ਤਣਾਅ ਦੋਨਾਂ ਦੀਆਂ ਕਮੀਆਂ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ। ਖੈਰ, ਜਿਹੜੀ ਇਮਰਾਨ ਖਾਨ ਨੇ ਪਹਿਲ ਕਦਮੀਆਂ ਕੀਤੀਆਂ ਉਹਦੀ ਸਾਨੂੰ ਪ੍ਰੇਰਿਤ ਕਰਨੀ ਚਾਹੀਦੀ ਹੈ। ਸਾਡੇ ਪ੍ਰਧਾਨ ਸੇਵਕ ਸਾਹਿਬ ਉਹਦੇ ਮੁਕਾਬਲੇ ਨਹੀਂ ਉਹਨੀਆਂ ਪਹਿਲ ਕਦਮੀਆਂ ਕਰ ਰਹੇ ਜਿੰਨੀਆਂ ਕਰਨੀਆਂ ਚਾਹੀਦੀਆਂ, ਪਰ ਇਹ ਮਜਬੂਰੀ ਇਹਨਾਂ ਦੀ, ਚੋਣਾਂ ਕਰਕੇ ਕਰ ਰਹੇ ਆ, ਮਜਬੂਰੀ ਨਹੀਂ ਇਹਨਾਂ ਦੀ, ਲੋੜ ਕਹਿ ਸਕਦਾ ਮੈਂ ਇਸ ਵੇਲੇ। ਪਰ ਇਹ ਗੱਲ ਜ਼ਰੂਰ ਚੰਗੀ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲਬਾਤ ਬੰਦ ਨਹੀਂ ਹੋਈ, ਇਹ ਹੋਣੀ ਵੀ ਨਹੀਂ ਚਾਹੀਦੀ। ਅਸੀਂ ਕਹਿੰਦੇ ਕਿ ਇਕੱਲੇ ਕਰਤਾਰਪੁਰ ਸਾਹਿਬ ਦੀ ਕਿਉਂ, ਕਸ਼ਮੀਰ ਦੀ ਵੀ ਗੱਲਬਾਤ ਛੇੜਨੀ ਚਾਹੀਦੀ, ਉਹਦਾ ਵੀ ਹੱਲ ਨਿਕਲਣਾ ਚਾਹੀਦਾ ਜੀ। ਜੀ ਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੰਤਾਂ ਕੇ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।